ਚੇਲਾ, ਮੁਰਸ਼ਦ ਅਤੇ ਅਭਿਲਾਸ਼ੀ, ਇਹ ਬੁਲੰਦ ਨਿਗਰਾਨ ਦਾ ਘੋਲਿਆ ਅਤੇ ਵਰਤਾਇਆ ਉੱਤਮ ਅੰਮ੍ਰਿਤ ਹੈ। ਗੁਰੂ ਨਾਨਕ ਰੂਹਾਨੀ ਜੋਤ ਅੱਗੇ ਤੋਰਨ ਲਈ ਆਪਣੇ ਸੰਗੀ ਨੂੰ ਤਿਆਰ ਕਰਦੇ ਹਨ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਨਾਨਕ ਇਲਾਹੀ ਵਿਵੇਕ ਦਾ ਇਜ਼ਹਾਰ ਹਨ। ਗੁਰੂ ਨਾਨਕ ਕਿਸ ਗੁਰੂ ਦੀ ਤਾਂਘ ਕਰਦੇ ਹਨ ਅਤੇ ਕਿਸ ਦੇ ਚੇਲੇ ਹਨ। ਸਾਬਦ ਗੁਰੂ ਸੁਰਤ ਤੁਨ ਚੇਲਾ ਗੁਰੂ ਨਾਨਕ ਕਹਿੰਦੇ ਹਨ ਕਿ ਵਿਵੇਕੀ ਇਜ਼ਹਾਰ ਸ਼ਬਦ ਗੁਰੂ ਹੈ ਅਤੇ ਮਨੁੱਖ ਦੀ ਸੁਰਤ ਰਾਹੀਂ ਤਤ ਤੇ ਕੀਤੀ ਆਤਮ ਪਰਚੋਲ ਚੇਲਾ ਹੈ। ਸਾਲਾਂ ਬੱਧੀ ਦੂਰ ਦੁਰਾੜੇ ਇਲਾਕਿਆਂ ਦੀਆਂ ਯਾਦਗਾਰੀ ਉਦਾਸੀਆਂ ਤੋਂ ਬਾਅਦ ਗੁਰੂ ਨਾਨਕ ਨੇ ਕਿਸਾਨ ਵਜੋਂ ਚਰਵਾਹੀਆਂ ਵਾਲੀ ਥਾਂ ਉੱਤੇ ਬਸੇਬ ਕਰਨ ਦਾ ਮਨਸੂਬਾ ਬਣਾਇਆ। ਉਹਨਾਂ ਦੀ ਇੱਛਾ ਸੀ ਕਿ ਪਰਿਵਾਰ ਦੀ ਦੇਖਭਾਲ ਕਰਨ ਅਤੇ ਰਹਿੰਦੀ ਜ਼ਿੰਦਗੀ ਆਪਣੀ ਕਿਰਤ ਕਮਾਈ ਦੂਜਿਆਂ ਵਿੱਚ ਵਰਤਾਉਣ ਲਈ ਮਨਸੂਬ ਕਰਨ। ਇਸ ਦੌਰਾਨ ਉਹ ਆਪਣੇ ਤਜਰਬਿਆਂ ਦਾ ਗਿਆਨ ਵੀ ਸਮਾਜ ਵਿੱਚ ਵਰਤਾਉਂਦੇ ਰਹੇ। ਕਿਸੇ ਢੁਕਵੀਂ ਥਾਂ ਦੀ ਭਾਲ ਵਿੱਚ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਆਪਣੇ ਗ੍ਰਾਂ ਤਲਵੰਡੀ, ਜੋ ਹੁਣ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਤੋਂ ਉੱਤਰ ਵਾਲੇ ਪਾਸੇ ਦਾ ਸਫ਼ਰ ਕੀਤਾ ਅਤੇ ਰਾਵੀ ਨਦੀ ਦੇ ਕਿਨਾਰੇ ਇੱਕ ਪੁਰਸਕੂਨ ਥਾਂ ਦੀ ਚੋਣ ਕੀਤੀ। ਸੀਹਾ ਉੱਪਲ ਜਨਮ ਸਾਖੀ ਮੁਤਾਬਕ ਇਸ ਥਾਂ ਦਾ ਨਾਮ ਜੰਮਣ ਵਾਲੀ ਸੀ ਅਤੇ ਗੁਰੂ ਨਾਨਕ ਦੇ ਦੌਰ ਵਿੱਚ ਇਸ ਦਾ ਨਾਮ ਬਦਲ ਕੇ ਕਰਤਾਰਪੁਰ ਰੱਖ ਦਿੱਤਾ ਗਿਆ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਜਾ ਰਹੇ ਹਾਂ, ਜੋ ਇੰਡੀਆ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਹੈ। ਗੁਰੂ ਨਾਨਕ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਰਾਵੀ ਨਦੀ ਦੇ ਕਿਨਾਰੇ ਗੁਜ਼ਾਰੇ। ਇੱਥੇ ਗੁਰੂ ਨਾਨਕ ਨੇ ਆਪਣੇ ਫਲਸਫੇ ਦੇ 3 ਬੁਨਿਆਦੀ ਅਸੂਲਾਂ ਦਾ ਪ੍ਰਚਾਰ ਕੀਤਾ। ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ।
ਕਿਰਤ ਕਰੋ ਦਾ ਅਮਲ ਇਮਾਨਦਾਰਾਨਾ ਕਰਮਾਂ ਰਾਹੀਂ ਆਪਣੇ ਅਤੇ ਦੂਜਿਆਂ ਦੇ ਭਲੇ ਲਈ ਕਮਾਈ ਕਰਨਾ ਹੈ। ਵੰਡ ਛਕਣ ਦਾ ਮਾਇਨਾ ਆਪਣੀ ਨੇਕ ਕਮਾਈ ਨੂੰ ਦੂਜਿਆਂ ਵਿੱਚ ਵਰਤਾਉਣਾ ਅਤੇ ਆਪ ਛਕਣਾ ਹੈ, ਜੋ ਕਮਾਈ ਪਦਾਰਥ ਦੇ ਰੂਪ ਵਿੱਚ ਵੀ ਹੈ ਅਤੇ ਰੂਹਾਨੀਅਤ ਦੇ ਰੂਪ ਵਿੱਚ ਵੀ ਹੈ। ਨਾਮ ਜਪੋ ਦੀ ਤਰਕੀਬ ਹੀ ਆਤਮ ਪਰਚੋਲ ਹੈ, ਜੋ ਮਨੁੱਖ ਦੇ ਆਪਣੇ ਅਤੇ ਸਮਾਜ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ। ਬਰਾਦਰੀ ਦਾ ਇਤਫਾਕ ਮਨੁੱਖੀ ਅਤੇ ਆਰਥਿਕ ਵਿਕਾਸ ਵਿੱਚ ਵਾਧਾ ਕਰਨ ਦੀ ਬੁਨਿਆਦ ਬਣਦਾ ਹੈ, ਜਿਸ ਦੇ ਨਾਲ ਕਾਇਨਾਤ ਵੀ ਸਿਹਤਮੰਦ ਰਹਿੰਦੀ ਹੈ। ਸਮਾਜਿਕ ਬਰਾਬਰੀ ਵਿੱਚ ਸਹਾਈ ਹੋਣ ਵਾਲੀ ਸੋਚ ਹੀ ਗੁਰੂ ਨਾਨਕ ਦੀ ਤਰਜ਼-ਏ ਜ਼ਿੰਦਗੀ ਸੀ। ਉਹਨਾਂ ਦੇ ਮੁਰੀਦਾਂ ਨੇ ਰਾਵੀ ਦੇ ਕਿਨਾਰੇ ਜੁੜਨਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਆਪਣੀਆਂ ਵਾਰਾਂ ਵਿੱਚ ਉਸ ਬਰਾਦਰੀ ਦੇ ਪਤਵੰਤੇ ਜੀਆਂ ਦੇ ਨਾਮ ਦਰਜ ਕਰਦੇ ਹਨ। ਤਾਰੂ ਪੋਪਟੂ, ਮੂਲਾ ਕੀੜ, ਪਿਰਥਾ, ਖੇੜਾ, ਪਿਰਥੀਮਲ ਸਹਿਗਲ, ਰਾਮਾ ਟਿੱਡੀ, ਮਾਲੋ, ਮਾਂਗਾ, ਕਾਲੂ, ਭਗਤਾ ਓਹਰੀ, ਸੀਹਾ ਉੱਪਲ, ਜਿੱਤਾ ਰੰਧਾਵਾ, ਬੂੜਾ ਬੁੱਢਾ, ਫਿਰਨਾ ਖੈਰਾ, ਜੋਧ, ਜੀਵਾਈ, ਗੁੱਜਰ ਲੋਹਾਰ ਅਤੇ ਨਾਈ ਸਿੰਘ। ਉਹਨਾਂ ਦੇ ਪੈਰੋਕਾਰਾਂ ਨੇ ਆਪਣੇ ਆਪ ਨੂੰ ਸਿੱਖ ਸਦਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਮਾਇਨਾ ਸਿੱਖਣ ਵਾਲਿਆਂ ਤੋਂ ਸੀ, ਅਤੇ ਜੰਮਣ ਵਾਲੀ ਦੇ ਵਸੇਬ ਨੂੰ ਕਰਤਾਰਪੁਰ ਕਹਿਣਾ ਸ਼ੁਰੂ ਕਰ ਦਿੱਤਾ, ਜੋ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ਕਰਤਾਰ ਦਾ ਮਾਇਨਾ ਹਾਜ਼ਰਾ ਹਜ਼ੂਰ ਹੈ ਅਤੇ ਪੁਰ ਦਾ ਮਾਇਨਾ ਵਸੇਬ ਹੈ। ਸਾਂਝੇ ਹਿੱਤਾਂ ਨਾਲ ਜੁੜੇ ਜੀਆਂ ਦੇ ਜਮਾ ਜੋੜ ਨਾਲ ਬਰਾਦਰੀ ਬਣਦੀ ਹੈ। ਇਹ ਮਨੁੱਖ ਆਪਣੇ ਖਿਆਲਾਂ ਅਤੇ ਸੋਚਾਂ ਦੀ ਸਾਂਝ ਪਾਉਣ ਲਈ ਸ਼ਰੀਕਾ ਜੋੜਦੇ ਹਨ। ਸਮਾਜਿਕ ਰਿਸ਼ਤੇ, ਰੂਹਾਨੀਅਤ ਅਤੇ ਸਮਾਜਿਕ ਤੰਦਰੁਸਤੀ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹਨ। ਗੁਰੂ ਨਾਨਕ ਦੁਨਿਆਵੀ ਰਿਸ਼ਤਿਆਂ ਗੁਣਾਂ ਨਾਲ ਜੋੜਦੇ ਸਨ। ਉਹਨਾਂ ਨੇ ਮਾਂ ਵਜੋਂ ਵਿਵੇਕ ਦੀ ਪਰਵਰਿਸ਼ ਕਰਨ, ਪਿਤਾ ਵਜੋਂ ਤਸੱਲੀ ਮਨ ਵਿੱਚ ਵਸਾਉਣ ਅਤੇ ਹਮਸਾਇਆ ਵਜੋਂ ਸੱਚੀ ਦੋਸਤੀ ਕਰਨ ਦੀ ਸਲਾਹ ਦਿੱਤੀ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ। ਗੁਰੂ ਨਾਨਕ ਦੇ ਪੈਰੋਕਾਰਾਂ ਦਾ ਰਾਵੀ ਨਦੀ ਦੇ ਪੂਰਬੀ ਕੰਢੇ ਉੱਤੇ ਵਧਾਰਾ ਹੋਣ ਲੱਗਿਆ, ਜਿਸ ਨੂੰ ਪਖੋਕੇ ਰੰਧਾਵਾ ਕਹਿੰਦੇ ਸਨ। ਕਰਤਾਰਪੁਰ ਤੋਂ ਗੁਰੂ ਨਾਨਕ ਅਕਸਰ ਰਾਵੀ ਨਦੀ ਪਾਰ ਕਰਦੇ ਸਨ ਅਤੇ ਪਖੋਕੇ ਰੰਧਾਵਾ ਜਾਂਦੇ ਸਨ। ਬਰੇ ਸਗੀਰ ਦੀ 1947 ਦੀ ਵੰਡ ਦੌਰਾਨ ਰੈਡਕਲਿਫ ਲਾਈਨ ਨਾਲ ਰਾਵੀ ਦੇ ਪੂਰਬੀ ਅਤੇ ਪੱਛਮੀ ਪਾਸਿਆਂ ਵਿੱਚ ਵੰਡੀ ਪੈ ਗਈ, ਜਿਸ ਨਾਲ ਪਖੋਕੇ ਰੰਧਾਵਾ ਇੰਡੀਆ ਵਿੱਚ ਆ ਗਿਆ ਅਤੇ ਕਰਤਾਰਪੁਰ ਪਾਕਿਸਤਾਨ ਦਾ ਹਿੱਸਾ ਬਣ ਗਿਆ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਨੂੰ ਨਾਮਜ਼ਦ ਲਾਂਘਿਆਂ ਤੋਂ ਹੀ ਪਾਰ ਕੀਤਾ ਜਾ ਸਕਦਾ ਹੈ। ਇਸ ਲਈ ਗੁਰੂ ਨਾਨਕ ਦੀਆਂ ਯਾਦਾਂ ਨਾਲ ਸਾਂਝ ਪਾਉਣ ਵਾਸਤੇ ਰਾਵੀ ਨਦੀ ਦੇ ਪੂਰਬੀ ਪਾਸੇ ਜਾਣ ਲਈ ਅਸੀਂ ਵਾਘਾ ਸਰਹੱਦ ਰਾਹੀਂ ਇੰਡੀਆ ਵਿੱਚ ਡੇਰਾ ਬਾਬਾ ਨਾਨਕ ਜਾ ਰਹੇ ਹਾਂ। ਰਾਵੀ ਨਦੀ ਦੇ ਪੂਰਬੀ ਪਾਸੇ ਦੇ ਪਿੰਡ ਪਖੋਕੇ ਰੰਧਾਵਾ ਦਾ ਨਾਮ ਗੁਰੂ ਨਾਨਕ ਦੀ ਅਕੀਦਤ ਵਿੱਚ ਬਦਲ ਕੇ ਡੇਰਾ ਬਾਬਾ ਨਾਨਕ ਕਰ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਡੇਰਾ ਬਾਬਾ ਨਾਨਕ ਦਾ ਨਾਮ ਗੁਰੂ ਨਾਨਕ ਦੇ ਪੋਤੇ ਅਤੇ ਲਖਮੀ ਚੰਦ ਦੇ ਪੁੱਤਰ ਧਰਮ ਚੰਦ ਨੇ ਰੱਖਿਆ ਸੀ। ਪਖੋਕੇ ਰੰਧਾਵਾ ਗੁਰੂ ਨਾਨਕ ਦੀ ਪਤਨੀ ਮਾਤਾ ਸੁਲੱਖਣੀ ਦਾ ਪੇਕਾ ਪਿੰਡ ਸੀ। ਆਪਣੇ ਸੋਹਰਾ ਸਾਹਿਬ ਨੂੰ ਮਿਲਣ ਲਈ ਗੁਰੂ ਨਾਨਕ ਪਖੋਕੇ ਰੰਧਾਵਾ ਜਾਂਦੇ ਸਨ, ਜੋ ਮਾਲ ਮਹਿਕਮੇ ਵਿੱਚ ਅਧਿਕਾਰੀ ਸਨ। ਅਸੀਂ ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਜਾ ਰਹੇ ਹਾਂ, ਜਿਹੜਾ ਗੁਰੂ ਨਾਨਕ ਦੀ ਯਾਦ ਵਿੱਚ ਰਾਵੀ ਨਦੀ ਦੇ ਪੂਰਬੀ ਕੰਢੇ ਬਣਿਆ ਹੋਇਆ ਹੈ। ਇਹ ਦਿਲਚਸਪ ਹੈ कि हैदराबाद रियासत के निज़ाम के वज़ीर दीवान चंदू लाल ने
18ਵੀਂ ਸਦੀ ਵਿੱਚ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਇਸ ਗੁਰਦੁਆਰੇ ਦੀ ਉਸਾਰੀ ਵਿੱਚ ਚੋਖਾ ਹਿੱਸਾ ਪਾਇਆ ਸੀ। ਚੰਦੂ ਲਾਲ ਉਹੀ ਸ਼ਖਸ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇ ਸੁਨੇਹੇ ਨੂੰ ਦੱਖਣੀ ਇੰਡੀਆ ਵਿੱਚ ਫੈਲਾਉਣ ਲਈ 19ਵੀਂ ਸਦੀ ਵਿੱਚ ਗੁੰਟੂਰ, ਹੈਦਰਾਬਾਦ, ਕਾਂਚੀਪੁਰਮ, ਰਾਮੇਸ਼ਵਰਮ, ਤਿਰੁਚਿਰਾਪੱਲੀ ਅਤੇ ਤਿਰੂਵੰਨਾਮਲਾਈ ਵਿੱਚ ਮੱਠ ਬਣਵਾਏ ਸਨ। ਡੇਰਾ ਬਾਬਾ ਨਾਨਕ ਤੋਂ ਅਸੀਂ ਪਾਕਿਸਤਾਨ ਵਿੱਚ ਕਰਤਾਰਪੁਰ ਪਿੰਡ ਦੇਖ ਸਕਦੇ ਹਾਂ। ਵੰਡ ਤੋਂ 72 ਸਾਲ ਬਾਅਦ 2019 ਵਿੱਚ ਇੰਡੀਆ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਕਰਤਾਰਪੁਰ ਵਿਚਕਾਰ ਤਕਰੀਬਨ 5 ਕਿਲੋਮੀਟਰ ਲੰਬਾ ਨਾਂਗਾ ਬਣਾਇਆ ਗਿਆ, ਜੋ ਇਸ ਰਾਹੀਂ ਇੰਡੀਆ ਦੇ ਸ਼ਰਧਾਲੂ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾ ਸਕਣ। ਜਨਮ ਸਾਖੀ ਲਿਖਤਾਂ ਵਿੱਚ ਦਰਜ ਹੈ ਕਿ ਪਖੋਕੇ ਰੰਧਾਵਾ ਦੇ ਇੱਕ ਜਗੀਰਦਾਰ ਅਜਿੱਤਾ ਰੰਧਾਵਾ ਨੇ ਧਰਮਸਾਲ ਬਣਾਉਣ ਲਈ ਮਾਇਆ ਦੀ ਉਗਰਾਹੀ ਕੀਤੀ, ਜਿੱਥੇ ਜੁੜਨ ਵਾਲੀ ਸੰਗਤ ਨੂੰ ਗੁਰੂ ਨਾਨਕ ਵਿਵੇਕ ਵਰਤਾਉਂਦੇ ਸਨ। ਇਤਿਹਾਸਕ ਦਸਤਾਵੇਜ਼ਾਂ ਵਿੱਚ ਇਹ ਦਰਜ ਨਹੀਂ ਹੈ ਕਿ ਇਹ ਧਰਮਸਾਲ ਰਾਵੀ ਨਦੀ ਦੇ ਕਿਹੜੇ ਕੰਢੇ ਬਣਾਈ ਗਈ ਸੀ। ਗੁਰੂ ਨਾਨਕ ਦੀ ਦੂਜੀ ਉਦਾਸੀ ਦੌਰਾਨ ਲਾਹੌਰ ਵਿੱਚ ਮੁਲਾਕਾਤ ਤੋਂ ਬਾਅਦ ਦੁਨੀ ਚੰਦ ਗੁਰੂ ਨਾਨਕ ਦੇ ਪੈਰੋਕਾਰ ਬਣ ਗਏ ਸਨ। ਉਹਨਾਂ ਨੇ ਆਉਣ ਵਾਲੀ ਸੰਗਤ ਲਈ ਰਾਵੀ ਨਦੀ ਦੇ ਕੰਢੇ ਵਿਸ਼ਰਾਮ ਘਰ ਬਣਾਇਆ। ਅਸੀਂ ਗੁਰਦੁਆਰਾ ਚੋਲਾ ਸਾਹਿਬ ਜਾ ਰਹੇ ਹਾਂ, ਜਿੱਥੇ ਇਸਲਾਮੀ ਆਇਤਾਂ ਵਾਲਾ ਚੋਲਾ ਨੁਮਾਇਸ਼ ਵਿੱਚ ਲੱਗਿਆ ਹੋਇਆ ਹੈ। ਸੀਨਾ ਬਸੀਨਾ ਚਲੇ ਆਉਂਦੇ ਬਿਰਤਾਂਤ ਮੁਤਾਬਕ ਬਗਦਾਦ ਦੇ ਇੱਕ ਸ਼ਰਧਾਲੂ ਨੇ ਇਹ ਚੋਲਾ ਗੁਰੂ ਨਾਨਕ ਨੂੰ ਤੋਹਫੇ ਵਜੋਂ ਦਿੱਤਾ ਸੀ, ਜਿਸ ਨੂੰ 1828 ਵਿੱਚ ਮੁਕਾਮੀ ਵਾਸੀ ਕਾਬਲੀ ਮਲ ਨੇ ਡੇਰਾ ਬਾਬਾ ਨਾਨਕ ਪਿੰਡ ਲਿਆਂਦਾ ਸੀ। ਜਨਮ ਸਾਖੀ ਲਿਖਤਾਂ ਵਿੱਚ ਬਗਦਾਦ ਵਿੱਚ ਗੁਰੂ ਨਾਨਕ ਨੂੰ ਤੋਹਫੇ ਵਿੱਚ ਚੋਲਾ ਮਿਲਣ ਦਾ ਜ਼ਿਕਰ ਨਹੀਂ ਆਉਂਦਾ। ਮੈਂ ਇਸ ਚੋਲੇ ਨੂੰ ਗੁਰੂ ਨਾਨਕ ਪ੍ਰਤੀ ਸਭ ਮਜ਼ਹਬਾਂ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਵਜੋਂ ਵੇਖਦਾ ਹਾਂ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਫਲਸਾਫੀ ਵਿਵੇਕ ਦੇ ਵਿਹਾਰੀ ਚੋਗੇ ਨਾਲ ਨਿਵਾਜਿਆ। ਬਿਰਧ ਹੋ ਚੁੱਕੇ ਭਾਈ ਮਰਦਾਨਾ ਰਾਵੀ ਨਦੀ ਦੇ ਕੰਢੇ ਚਲਾਣਾ ਕਰ ਗਏ। ਭਾਈ ਮਰਦਾਨਾ ਮਰਾਸੀ ਬਰਾਦਰੀ ਦੇ ਸਨ, ਜਿਸ ਦਾ ਪਿਛੋਕੜ ਅਰਬੀ ਲਫ਼ਜ਼ ਮਰਾਸ ਨਾਲ ਜੁੜਦਾ ਹੈ, ਜਿਸ ਦਾ ਮਾਇਨਾ ਵਿਰਾਸਤ ਹੈ। ਭਾਈ ਮਰਦਾਨਾ ਦਾ ਸਭ ਤੋਂ ਵਧੀਆ ਬਿਆਨੀਆ ਲਾ ਮਿਸਾਲ ਮਨੁੱਖ ਵਜੋਂ ਹੋ ਸਕਦਾ ਹੈ, ਜਿਸ ਨੂੰ ਸੰਗਤ ਦਾ ਸਤ ਵਿਰਸੇ ਵਿੱਚ ਮਿਲਿਆ। ਸੰਗਤ ਸ਼ਬਦ ਦਾ ਮੂਲ ਸੰਸਕ੍ਰਿਤ ਦੇ ਸ਼ਬਦ ਸੰਗ ਨਾਲ ਜੁੜਦਾ ਹੈ, ਜਿਸ ਦਾ ਮਾਇਨਾ ਸਾਥੀ ਹੋਣਾ ਹੈ। ਗੁਰੂ ਨਾਨਕ ਦਾ ਵਹਿਦਤ ਦਾ ਸੁਨੇਹਾ ਵਰਤਾਉਣ ਲਈ ਭਾਈ ਮਰਦਾਨਾ ਨੇ ਸਿਦਕ ਦਿਲੀ ਨਾਲ ਸੰਗ ਨਿਭਾਇਆ। ਰੂਹਾਨੀ ਆਜ਼ਾਦੀ ਹਾਸਲ ਕਰ ਲੈਣ ਕਾਰਨ ਭਾਈ ਮਰਦਾਨਾ ਵਿੱਚ ਪਛਾਣ ਦੀ ਲਾਲਸਾ ਨਹੀਂ ਸੀ। ਇਸ ਲਈ ਉਹਨਾਂ ਨੇ ਗੁਰੂ ਨਾਨਕ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਦੇਹ ਨੂੰ ਇਸ ਤਰ੍ਹਾਂ ਕਿਉਂਟਿਆ ਜਾਵੇ ਕਿ ਉਹਨਾਂ ਦੀ ਮੌਤ ਤੋਂ ਬਾਅਦ ਉੱਥੇ ਕੋਈ ਯਾਦਗਾਰ ਨਾ ਬਣ ਸਕੇ। ਮਰਦਾਨਾ ਦਾ ਮਾਇਨਾ ਹੈ ਜੋ ਕਦੇ ਮਰਦਾ ਨਹੀਂ। ਆਪਣੇ ਨਾਮ ਦੇ ਮਾਇਨਿਆਂ ਨੂੰ ਸੱਚਾ ਸਾਬਤ ਕਰਦੇ ਹੋਏ ਭਾਈ ਮਰਦਾਨਾ ਦੀ ਵਿਰਾਸਤ ਗੁਰੂ ਨਾਨਕ ਦੇ ਅਟੁੱਟ ਸੰਗੀ ਵਜੋਂ ਕਾਇਮ ਹੈ। ਭਾਈ ਮਰਦਾਨਾ ਨੇ ਆਪਣੇ ਸ਼ਬਦਾਂ ਵਿੱਚ ਆਪਣੇ ਰੂਹਾਨੀ ਵਿਵੇਕ ਨੂੰ ਵੀ ਗੁਰੂ ਨਾਨਕ ਦੇ ਨਾਮ ਲਗਾਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਹਨਾਂ ਦੇ ਸ਼ਬਦਾਂ ਵਿੱਚ ਆਉਂਦਾ ਹੈ, ਗਿਆਨ ਗੁੜ ਸਾਲਾਹ ਮੰਡੇ ਪੋ ਮਾਸ ਆਹਾਰੇ ਨਾਨਕ ਭੋਜਨ
सच है सच नाम आधार। काया लाहन आप मद अमृत तिस के तार। सत्संगत स्यो मिलाप होए लेव कटोरी अमृत परे पी पी कटे बेकार। ਭਾਈ ਮਰਦਾਨਾ ਕਹਿੰਦੇ ਹਨ ਕਿ ਜੇ ਦੇਹ ਦਾ ਇਸਤੇਮਾਲ ਆਤਮ ਪਛਾਣ ਨੂੰ ਕਸ਼ੀਦ ਕਰਨ ਵਾਲੇ ਭਾਂਡੇ ਵਜੋਂ ਹੁੰਦਾ ਹੈ ਤਾਂ ਇਸ ਨਾਲ ਅੰਮ੍ਰਿਤ ਰੂਪੀ ਘੋਲ ਤਿਆਰ ਹੁੰਦਾ ਹੈ। ਰੂਹਾਨੀ ਆਰਜ਼ੂਮੰਦਾਂ ਦਾ ਸੰਗ ਅੰਮ੍ਰਿਤ ਪੈਦਾ ਕਰਦਾ ਹੈ ਜੋ ਮਨ ਦੇ ਵਿਕਾਰਾਂ ਨੂੰ ਕੱਟਣ ਲਈ ਦਰਕਾਰ ਹੈ। ਭਾਈ ਮਰਦਾਨਾ ਦੇ ਚਲਾਣੇ ਤੋਂ ਬਾਅਦ ਰਬਾਬੀ ਵਾਲੀ ਥਾਂ ਉਹਨਾਂ ਦੇ ਪੁੱਤ ਸ਼ਹਿਜ਼ਾਦਾ ਨੇ ਲੈ ਲਈ। ਭਾਈ ਲਹਿਣਾ ਖਡੂਰ ਸਾਹਿਬ ਦੇ ਵਾਸੀ ਜਵਾਲਾ ਜੀ ਦੇ ਸਾਲਾਨਾ ਤੀਰਥ ਨੂੰ ਜਾਂਦੇ ਹੋਏ ਕੁਝ ਦਿਨਾਂ ਲਈ ਰਾਵੀ ਨਦੀ ਦੇ ਕੰਢੇ ਗੁਰੂ ਨਾਨਕ ਕੋਲ ਰਹੇ। ਗੁਰੂ ਨਾਨਕ ਦੇ ਫਲਸਫੇ ਨੇ ਉਹਨਾਂ ਦਾ ਦਿਲ ਟੁੰਬ ਲਿਆ ਤਾਂ ਉਹਨਾਂ ਨੇ ਗੁਰੂ ਨਾਨਕ ਨਾਲ ਹੀ ਰਹਿਣ ਦਾ ਫੈਸਲਾ ਕਰ ਲਿਆ। ਆਉਣ ਵਾਲੇ ਦੌਰ ਵਿੱਚ ਭਾਈ ਲਹਿਣਾ ਹੀ ਦੂਜੇ ਗੁਰੂ ਅੰਗਦ ਵਜੋਂ ਸਾਹਮਣੇ ਆਏ। ਗੁਰੂ ਨਾਨਕ ਨੇ 1525 ਈਸਵੀ ਦੇ ਸ਼ੁਰੂ ਵਿੱਚ ਪੰਜਾਬ ਦੇ ਨੇੜੇ ਵਾਲੇ ਅਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਕੁਝ ਸਮੇਂ ਲਈ ਭਾਈ ਲਹਿਣਾ ਵੀ ਉਹਨਾਂ ਦੇ ਨਾਲ ਸਨ। ਉਹਨਾਂ ਨੇ ਕਥਾਲਾ, ਅਚਲ ਬਟਾਲਾ, ਕੀੜੀ ਅਫਗਾਨਾ, ਸੁਲਤਾਨਪੁਰ ਲੋਧੀ, ਸਰਾਏ ਨਾਗਾ ਅਤੇ ਬੀਕਾਨੇਰ ਦਾ ਸਫ਼ਰ ਕੀਤਾ। ਕਰਤਾਰਪੁਰ ਤੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਨੇ ਕਥਾਲਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਰਤਾਰਪੁਰ ਤੋਂ ਕਥਾਲਾ ਜਾ ਰਹੇ ਹਾਂ। ਕਥਾਲਾ ਪਿੰਡ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਦੋ ਸੂਫੀ ਫਕੀਰਾਂ ਪੀਰ ਅਬਦੁਲ ਰਹਿਮਾਨ ਅਤੇ ਮੀਆਂ ਮਿੱਠਾ ਸਿਆਲ ਨਾਲ ਹੋਈ। ਇਹ ਮੀਆਂ ਮਿੱਠਾ ਸਿਆਲ ਦੀ ਸਮਾਧ ਹੈ। ਪੀਰ ਅਬਦੁਲ ਰਹਿਮਾਨ ਅਤੇ ਗੁਰੂ ਨਾਨਕ ਨੇ ਸਮਾਜਿਕ ਬੇਇਤਫਾਕੀ ਬਾਰੇ ਗੋਸ਼ਟ ਕੀਤਾ। ਬਰੇ ਸਗੀਰ ਦੀ 1947 ਦੀ ਵੰਡ ਦੌਰਾਨ ਇਸ ਇਲਾਕੇ ਦੀ ਮੁਸਲਮਾਨ ਬਰਾਦਰੀ ਪਾਕਿਸਤਾਨ ਹਿਜਰਤ ਕਰ ਗਈ। ਇਸ ਸਥਾਨ ਦਾ ਇੰਤਜ਼ਾਮ ਹੁਣ ਕਥਾਲਾ ਪਿੰਡ ਦੀ ਸਿੱਖ ਅਤੇ ਹਿੰਦੂ ਬਰਾਦਰੀ ਕਰਦੀ ਹੈ। ਇਸ ਸਥਾਨ ਉੱਤੇ ਲੋਕਾਂ ਦਾ ਜੋੜ ਵੰਡੀਆਂ ਤੋਂ ਪਾਰ ਵੇਖ ਸਕਣ ਵਾਲੀ ਮਨੁੱਖਾ ਸਮਰਥਾ ਨੂੰ ਦਰਸਾਉਂਦਾ ਹੈ। ਹਾਲਾਂਕਿ ਇਕੱਠੇ ਰਹਿਣ ਦੇ ਬਾਵਜੂਦ ਸਮਾਜ ਵਿੱਚ ਸ਼ੱਕ ਪਲਦਾ ਰਹਿੰਦਾ ਹੈ ਅਤੇ ਮਜ਼ਹਬੀ ਮੇਲ ਆਪਣੀ ਖਸੂਸੀ ਪਛਾਣ ਅਤੇ ਮਾਨਤਾ ਦੇ ਗੁਆਚ ਜਾਣ ਦਾ ਸੰਸਾ ਪਾਲਦੇ ਹਨ। ਗੁਰੂ ਨਾਨਕ ਨੇ ਫਰਮਾਇਆ ਕਿ ਖੌਫਜ਼ਦਾ ਹੋ ਕੇ ਅਸੀਂ ਅਕਾਰਤ ਬਹਿਸਾਂ ਵਿੱਚ ਪੈਂਦੇ ਹਾਂ ਅਤੇ ਬੇਮਾਇਨਾ ਟਕਰਾਅ ਵਿੱਚ ਪੈ ਕੇ ਕਿਸੇ ਮਕਸਦ ਲਈ ਬਣੀ ਜ਼ਿੰਦਗੀ ਅਜਾਈ ਬਰਬਾਦ ਕਰਦੇ ਹਾਂ। ਚੱਖ ਚੱਖ ਚੱਖਣਾ ਝਗੜਾ ਚਾਖ। ਕਥਾਲਾ ਪਿੰਡ ਵਿੱਚ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਸੀ।
ਦੇ ਪਿੰਡ ਜੋੜੀਆਂ ਕਲਾਂ ਵਿੱਚ ਉਬਾਰੇ ਖਾਨ ਨਾਲ ਵੀ ਗੁਰੂ ਨਾਨਕ ਨੇ ਇਸੇ ਤਰ੍ਹਾਂ ਦਾ ਗੋਸ਼ਟ ਕੀਤਾ ਸੀ। ਉਬਾਰੇ ਖਾਨ ਨਾਲ ਮੁਲਾਕਾਤ ਦੀ ਕੋਈ ਨਿਸ਼ਾਨੀ ਨਹੀਂ ਹੈ। ਕਥਾਲਾ ਤੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਨੇ ਅਚਲ ਬਟਾਲਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਥਾਲਾ ਤੋਂ ਅਚਲ ਬਟਾਲਾ ਜਾ ਰਹੇ ਹਾਂ, ਜਿਹੜਾ ਬਟਾਲਾ ਸ਼ਹਿਰ ਤੋਂ ਤਕਰੀਬਨ 5 ਕਿਲੋਮੀਟਰ ਹੈ। ਇਤਿਹਾਸਕ ਤੌਰ ਉੱਤੇ ਅਚਲ ਬਟਾਲਾ ਪੁਰਾਤਨ ਅਚਲੇਸ਼ਵਰ ਮੰਦਿਰ ਲਈ ਜਾਣਿਆ ਜਾਂਦਾ ਹੈ, ਜੋ ਭਗਵਾਨ ਸ਼ਿਵ ਦੇ ਵੱਡੇ ਪੁੱਤਰ ਕਾਰਤਿਕੇ ਨੂੰ ਮਨਸੂਬ ਹੈ। ਕਿੱਸਾ ਇਹ ਹੈ ਕਿ ਆਪਣੇ ਛੋਟੇ ਭਾਈ ਗਣੇਸ਼ ਨਾਲ ਮੁਕਾਬਲਾ ਹਾਰਨ ਤੋਂ ਬਾਅਦ ਕਾਰਤਿਕੇ ਨੇ ਇਸੇ ਸਥਾਨ ਉੱਤੇ ਆਪਣਾ ਟਿਕਾਣਾ ਕਰ ਲਿਆ ਸੀ। ਅਚਲੇਸ਼ਵਰ 2 ਸ਼ਬਦਾਂ ਤੋਂ ਬਣਿਆ ਹੈ। ਅਚਲ ਦਾ ਮਾਇਨਾ ਜੋ ਨਾ ਹਿਲੇ ਅਤੇ ਈਸ਼ਵਰ ਦਾ ਮਤਲਬ ਇਲਾਹੀ ਹੈ। ਭਗਵਾਨ ਸ਼ਿਵ ਦੀ ਅਕੀਦਤ ਵਿੱਚ ਹਿੰਦੂ ਬਰਾਦਰੀ ਸਾਲਾਨਾ ਤਿਉਹਾਰ ਸ਼ਿਵਰਾਤਰੀ ਵਜੋਂ ਮਨਾਉਂਦੀ ਹੈ, ਜਿਸ ਦਾ ਮਾਇਨਾ ਸ਼ਿਵ ਦੀ ਰਾਤ ਬਣਦਾ ਹੈ। ਇਹ ਤਿਉਹਾਰ ਸੂਰਜ ਛਿਪਣ ਤੋਂ ਚੜ੍ਹਨ ਤੱਕ ਮਨਾਇਆ ਜਾਂਦਾ ਹੈ, ਜਿਸ ਦਾ ਮਤਲਬ ਅਗਿਆਨਤਾ ਦੇ ਹਨੇਰੇ ਉੱਤੇ ਵਿਵੇਕ ਦਾ ਚੜ੍ਹਨਾ ਹੈ। During the festive occasion of ਸ਼ਿਵਰਾਤਰੀ ਦੇ ਮੌਕੇ ਉੱਤੇ ਗੁਰੂ ਨਾਨਕ ਅਚਲੇਸ਼ਵਰ ਧਾਮ ਗਏ ਅਤੇ ਪੰਗਰਨਾਥ ਜੋਗੀ ਨਾਲ ਰੂਹਾਨੀ ਗੋਸ਼ਟ ਕੀਤਾ, ਜੋ ਗੋਰਖਨਾਥ ਜਮਾਤ ਦੇ ਪੈਰੋਕਾਰ ਸਨ। follower of the Gorakhnath sect. ਜੋਗੀਆਂ ਦੀ ਸਮਝ ਸੀ ਕਿ ਇਕਾਂਤ ਵਿੱਚ ਬ੍ਰਹਮਚਾਰੀ ਜ਼ਿੰਦਗੀ ਗੁਜ਼ਾਰਨਾ, ਭਿਖਿਆ ਲੈਣਾ ਅਤੇ ਤਪ ਕਰਨਾ ਹੀ ਰੂਹਾਨੀਅਤ ਦਾ ਇੱਕੋ ਇੱਕ ਰਾਹ ਹੈ। ਪੰਗਰਨਾਥ ਨੇ ਬਿਆਨ ਦਿੱਤਾ ਕਿ ਗੁਰੂ ਨਾਨਕ ਦਾ ਰੁਝਾਨ ਰੂਹਾਨੀ ਹੈ, ਪਰ ਉਸ ਦਾ ਗ੍ਰਹਿ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਦੁੱਧ ਵਿੱਚ ਫਟਕੜੀ ਘੋਲਣ ਵਾਂਗ ਹੈ, ਜਿਸ ਨਾਲ ਦੁੱਧ ਫਟ ਜਾਂਦਾ ਹੈ ਅਤੇ ਪੀਣ ਲਾਇਕ ਨਹੀਂ ਰਹਿੰਦਾ। ਉਹਨਾਂ ਮੁਤਾਬਕ ਪਰਿਵਾਰ ਵਿੱਚ ਰਹਿਣਾ ਕਦੀਮੀ ਗਿਆਨ ਹਾਸਿਲ ਕਰਨ ਦੇ ਰਾਹ ਵਿੱਚ ਰੁਕਾਵਟ ਹੈ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਕੁਦਰਤ ਦੇ ਨੇਮ ਮੁਤਾਬਕ ਰੁੱਖ ਅਤੇ ਜਾਨਵਰ ਇਕਾਂਤਵਾਸ ਨਹੀਂ ਕਰਦੇ ਅਤੇ ਰਲ ਮਿਲ ਕੇ ਦੂਜੀਆਂ ਨਸਲਾਂ ਦੇ ਪਾਲਣਹਾਰ ਬਣਦੇ ਹਨ। ਇਸੇ ਤਰੀਕੇ ਨਾਲ ਮਨੁੱਖ ਨੂੰ ਆਪਣੇ ਆਲੇ ਦੁਆਲੇ ਦੇ ਵਧਾਰੇ ਲਈ ਜ਼ਿੰਦਗੀ ਵਧਾਉਣ ਦੀ ਜ਼ਰੂਰਤ ਹੈ। ਗੁਰੂ ਨਾਨਕ ਨੇ ਜ਼ਿਕਰ ਕੀਤਾ ਕਿ ਬ੍ਰਹਮਚਾਰੀਆਂ ਨੂੰ ਜ਼ਿੰਦਗੀ ਨਾਲ ਉਹਨਾਂ ਦੇ ਮਾਂ-ਪਿਆਂ ਨੇ ਨਿਵਾਜਿਆ ਹੈ, ਜੋ ਗ੍ਰਹਿਸਥ ਜੀਵਨ ਗੁਜ਼ਾਰਦੇ ਹਨ। ਇੱਕ ਪਾਸੇ ਬ੍ਰਹਮਚਾਰੀ ਗ੍ਰਹਿਸਥੀਆਂ ਦੇ ਦਿੱਤੇ ਦਾਨ ਉੱਤੇ ਗੁਜ਼ਾਰਾ ਕਰਦੇ ਹਨ ਅਤੇ ਦੂਜੇ ਪਾਸੇ ਗ੍ਰਹਿਸਥੀਆਂ ਨੂੰ ਨਾਲਾਇਕ ਕਰਾਰ ਦਿੰਦੇ ਹਨ। ਗੁਰੂ ਨਾਨਕ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਉਹ ਸ਼ਿਵ ਭਗਤ ਵਜੋਂ ਭਗਵਾਨ ਸ਼ਿਵ ਦੀ ਅਕੀਦਤ ਕਰਦੇ ਹਨ, ਜੋ ਆਪ ਪਰਿਵਾਰਕ ਜੀਵਨ ਜਿਉਂਦੇ ਸਨ। ਗੁਰੂ ਨਾਨਕ ਨੇ ਗਾਇਨ ਕੀਤਾ, ਉਜਲ ਕਹਿ ਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਥੋਵਾ ਤਿਸ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਨ। ਗੁਰੂ ਨਾਨਕ ਨੇ ਬਿਆਨ ਕੀਤਾ ਕਿ ਕਾਂਸੇ ਦਾ ਭਾਂਡਾ ਚਮਕਦਾਰ ਹੁੰਦਾ ਹੈ, ਪਰ ਹਵਾ ਦੀ ਸਿੱਲਣ ਨਾਲ ਮਿਲਦੇ ਸਾਰ ਹੀ ਕਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਲੋਕ ਪਹੁੰਚੇ ਹੋਏ ਜਾਪ ਸਕਦੇ ਹਨ, ਪਰ ਉਹਨਾਂ ਦੇ ਵਿਵੇਕ ਉਸੇ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਵੱਖ-ਵੱਖ ਹਾਲਾਤ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਉਹਨਾਂ ਦੇ ਸੰਵਾਦ ਨੂੰ ਵੇਖਿਆ ਜਾਂਦਾ ਹੈ। ਗੁਰੂ ਨਾਨਕ ਦੇ ਅਚਲ ਬਟਾਲਾ ਵਿੱਚ ਆਉਣ ਦੀ ਯਾਦ ਵਿੱਚ
ਅਚਲੇਸ਼ਵਰ ਮੰਦਿਰ ਦੇ ਸਾਹਮਣੇ ਗੁਰਦੁਆਰਾ ਅਚਲ ਸਾਹਿਬ ਬਣਿਆ ਹੈ। ਇਸ ਗੁਰਦੁਆਰੇ ਲਈ ਜ਼ਮੀਨ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸੀ। ਅਚਲ ਬਟਾਲਾ ਤੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਨੇ ਕੀੜੀ ਅਫਗਾਨਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਅਚਲ ਬਟਾਲਾ ਤੋਂ ਕੀੜੀ ਅਫਗਾਨਾ ਜਾ ਰਹੇ ਹਾਂ, ਜੋ ਬਿਆਸ ਨਦੀ ਦੇ ਪੱਛਮੀ ਕੰਢੇ ਉੱਤੇ ਮੌਜੂਦਾ ਕਸਬੇ ਸ਼੍ਰੀ ਹਰਗੋਬਿੰਦਪੁਰ ਨੇੜੇ ਵਸਿਆ ਹੈ। ਵਿਲਾਇਤ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਦੇ ਕੀੜੀ ਅਫਗਾਨਾ ਵਿੱਚ ਕੁਝ ਪਠਾਨਾਂ ਨਾਲ ਗੋਸ਼ਤ ਦਾ ਜ਼ਿਕਰ ਆਉਂਦਾ ਹੈ। ਇਸ ਵਿੱਚ ਕਿਸੇ ਨਾਮ ਦਾ ਜ਼ਿਕਰ ਨਹੀਂ ਆਉਂਦਾ। ਮੁਕਾਮੀ ਬਿਰਤਾਂਤ ਮੁਤਾਬਕ ਗੁਰੂ ਨਾਨਕ ਨਾਲ ਗੋਸ਼ਟ ਕਰਨ ਵਾਲਿਆਂ ਵਿੱਚੋਂ ਇੱਕ ਪਠਾਨ ਦਾ ਨਾਮ ਪੀਰ ਦੁੱਲੋ ਸ਼ਾਹ ਦੱਸਿਆ ਜਾਂਦਾ ਹੈ। Guru Nanak met ਗੁਰੂ ਨਾਨਕ ਦੀ ਪੀਰ ਦੁੱਲੋ ਸ਼ਾਹ ਨਾਲ ਮੁਲਾਕਾਤ ਕੀੜੀ ਅਫਗਾਨਾ ਵਿੱਚ ਹੋਈ, ਜਿਸ ਨੂੰ ਕੀੜੀ ਪਠਾਨਾ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੀਰ ਦੁੱਲੋ ਸ਼ਾਹ ਦੀ ਕਬਰ ਹੈ। Dullo Shah. ਮਜ਼ਹਬ ਦੀ ਬੁਨਿਆਦ ਉੱਤੇ ਬਰੇ ਸਗੀਰ ਦੀ 1947 ਵਿੱਚ ਹੋਈ ਵੰਡ ਤੋਂ ਬਾਅਦ ਮੁਕਾਮੀ ਮੁਸਲਮਾਨ ਆਬਾਦੀ ਇੱਥੋਂ ਹਿਜਰਤ ਕਰ ਗਈ। ਹੁਣ ਇਸ ਕਬਰ ਦੀ ਸਾਂਭ ਸੰਭਾਲ ਪਿੰਡ ਵਾਲੇ ਕਰਦੇ ਹਨ। ਵਿਲਾਇਤ ਵਾਲੀ ਜਨਮ ਸਾਖੀ ਵਿੱਚ ਦਰਜ ਹੈ ਕਿ ਗੁਰੂ ਨਾਨਕ ਨੇ ਕੀੜੀ ਅਫਗਾਨਾ ਵਿੱਚ ਸ਼ੁਕਰਾਨੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਪਾਨਾ ਵਾੜੀ ਹੋਏ ਕਰ ਖਰ ਸਾਰ ਨ ਜਾਣੈ ਰਸਿਆ ਹੋਵੇ ਮੁਸਕ ਕਾ ਤਬ ਫੂਲ ਪਛਾਣੈ ਅਪਿਓ ਪੀਵੇ ਜੋ ਨਾਨਕਾ ਬ੍ਰਹਮ ਬ੍ਰਹਮ ਸਮਾਵੇ ਸਹਜੇ ਸਹਜੇ ਮਿਲ ਰਹੇ ਸਹਜੇ ਸਹਜੇ ਮਿਲ ਰਹੇ ਅਮਰਾ ਪਦ ਪਾਵੇ ਅਮਰਾ। ਗਧਿਆਂ ਵਿੱਚ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਬਿਰਤੀ ਉਹਨਾਂ ਨੂੰ ਨਾਪ ਛਾਣ ਥਾਵਾਂ ਦੀ ਸਲਾਹੁਤਾ ਕਰਨ ਤੋਂ ਰੋਕਦੀ ਹੈ। ਇਸ ਕਾਰਨ ਉਹਨਾਂ ਨੂੰ ਅੜੀਅਲ ਸਮਝਿਆ ਜਾਂਦਾ ਹੈ। ਗੁਰੂ ਨਾਨਕ ਨੇ ਗਧੇ ਦੀ ਮਿਸਾਲ ਦੇ ਕੇ ਸਮਝਾਇਆ ਕਿ ਜਿਵੇਂ ਗਧਾ ਪਾਨ ਦੀਆਂ ਵੇਲਾਂ ਦਾ ਮੁੱਲ ਨਹੀਂ ਪਾ ਸਕਦਾ, ਉਸੇ ਤਰ੍ਹਾਂ ਮਨੁੱਖ ਦੀ ਅੜੀਅਲ ਬਿਰਤੀ ਉਸ ਨੂੰ ਆਪਣੇ ਆਲੇ ਦੁਆਲੇ ਦੀ ਨੇਕੀ ਦਾ ਆਨੰਦ ਮਾਣਨ ਤੋਂ ਰੋਕਦੀ ਹੈ। ਸ਼ੁਕਰਗੁਜ਼ਾਰ ਹੋਣ ਨਾਲ ਮਨੁੱਖ ਦੇ ਸਭ ਸ਼ੰਕੇ ਦੂਰ ਹੋ ਜਾਂਦੇ ਹਨ ਅਤੇ ਅੰਮ੍ਰਿਤ ਵਿਵੇਕ ਦੀ ਰਹਿਮਤ ਹੁੰਦੀ ਹੈ। ਕੀੜੀ ਅਫਗਾਨਾ ਤੋਂ ਗੁਰੂ ਨਾਨਕ ਅਤੇ ਭਾਈ ਲਹਿਣਾ ਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਦਾ ਸਫ਼ਰ ਕੀਤਾ। ਉਹਨਾਂ ਨੇ ਬਿਆਸ ਨਦੀ ਵਿੱਚ ਕਿਸ਼ਤੀ ਰਾਹੀਂ ਦੱਖਣ ਵਾਲੇ ਪਾਸੇ ਦਾ ਸਫ਼ਰ ਕੀਤਾ ਅਤੇ ਪੂਰਬੀ ਕੰਢੇ ਉੱਤੇ ਖਡੂਰ ਉਤਰ ਗਏ। ਉੱਥੋਂ ਪੈਦਲ ਸੁਲਤਾਨਪੁਰ ਲੋਧੀ ਗਏ, ਜੋ ਵੇਈ ਨਦੀ ਦੇ ਕੰਢੇ ਵਸਿਆ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕੀੜੀ ਅਫਗਾਨਾ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਹਾਂ। ਗੁਰੂ ਨਾਨਕ ਅਤੇ ਭਾਈ ਲਹਿਣਾ ਨੇ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਨਾਲ ਕੁਝ ਦਿਨ ਗੁਜ਼ਾਰੇ ਅਤੇ ਦੱਖਣ ਵਾਲੇ ਪਾਸੇ ਨੂੰ ਮੱਤੇ ਦੀ ਸਰਾਏ ਨਾਮੀ ਪਿੰਡ ਦੇ ਚਾਲੇ ਪਾ ਦਿੱਤੇ, ਜੋ ਮੌਜੂਦਾ ਦੌਰ ਵਿੱਚ
ਸਰਾਏ ਨਾਗਾ ਵਜੋਂ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਮੁਕਤਸਰ ਜ਼ਿਲ੍ਹੇ ਵਿੱਚ ਸਰਾਏ ਨਾਗਾ ਜਾ ਰਹੇ ਹਾਂ। ਰੌਸ਼ਨੀ ਨੂੰ ਸਲਾਹੁਣ ਲਈ ਹਨੇਰੇ ਦਾ ਤਜਰਬਾ ਬਹੁਤ ਅਹਿਮ ਹੈ। ਗੁਰੂ ਨਾਨਕ ਨੇ ਕਈ ਸਾਲਾਂ ਦੌਰਾਨ ਕੀਤੀਆਂ ਯਾਦਗਾਰੀ ਉਦਾਸੀਆਂ ਵਿੱਚ ਬਹੁਤ ਔਕੜਾਂ ਦਾ ਸਾਹਮਣਾ ਕੀਤਾ। ਬਾ ਅਸੂਲ ਰੂਹਾਨੀਅਤ ਦੇ ਆਰਜ਼ੂਮੰਦ, ਦਰਦਮੰਦੀ ਨਾਲ ਧੜਕਦੇ ਦਿਲ, ਤਫਸੀਲ ਪਸੰਦ ਨਜ਼ਰ ਅਤੇ ਸਬਰ ਨਾਲ ਸਮਰੱਥ ਹਿੰਮਤੀ ਮਿਜਾਜ਼ ਵਾਲੇ ਗੁਰੂ ਨਾਨਕ ਨੇ ਸਭ ਮੁਸੀਬਤਾਂ ਨੂੰ ਮੌਕੇ ਦੇ ਰੂਪ ਵਿੱਚ ਮਾਨਤਾ ਦਿੱਤੀ। ਉਹਨਾਂ ਕਿਹਾ ਕਿ ਲਲਕਾਰ ਬਣਨ ਵਾਲੇ ਹਾਲਾਤ ਇਲਾਜ ਵਰਗੇ ਹਨ ਅਤੇ ਸਾਜ਼ਗਾਰ ਹਾਲਾਤ ਬਿਮਾਰੀ ਵਾਂਗ ਹਨ, ਕਿਉਂਕਿ ਸੁੱਖ ਆਪਣੇ ਆਪ ਸਿੱਖਣ ਦੀ ਜ਼ਰੂਰਤ ਦੇ ਰਾਹ ਵਿੱਚ ਰੋੜਾ ਬਣਦੇ ਹਨ। दुख दारू सुख रोग भया जा सुख ताम न होई। ਸਰਾਏ ਨਾਗਾ ਭਾਈ ਲਹਿਣਾ ਦਾ ਜਨਮ ਅਸਥਾਨ ਅਤੇ ਘਰ ਹੈ। This Gurdwara ਗੁਰੂ ਨਾਨਕ ਦੇ ਸਰਾਏ ਨਾਗਾ ਆਉਣ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਹੈ। ਅਭਿਲਾਸ਼ੀ ਦੀ ਤਰੱਕੀ ਵਿੱਚ ਸਰਪ੍ਰਸਤ ਦਾ ਹੋਣਾ ਲਾਜ਼ਮੀ ਹੈ। ਗੁਰੂ ਨਾਨਕ ਦੀ ਸਰਪ੍ਰਸਤੀ ਵਜੋਂ ਅਤੇ ਭਾਈ ਲਹਿਣਾ ਦੀ ਅਭਿਲਾਸ਼ੀ ਵਜੋਂ ਮੁਕੱਦਸ ਸਾਂਝ ਤਬਦੀਲੀ ਦੇ ਦੌਰ ਵਿੱਚੋਂ ਨਿਕਲ ਰਹੀ ਸੀ। ਰੂਹਾਨੀ ਜ਼ਿੰਮੇਵਾਰੀ ਨੂੰ ਅਗਲੇ ਹੱਥਾਂ ਵਿੱਚ ਦੇਣ ਦਾ ਵੇਲਾ ਨੇੜੇ ਆ ਰਿਹਾ ਸੀ। ਤਰਕਾਲਾਂ ਅਤੇ ਬਹੁ ਫੁਟਾਲੇ ਦਾ ਖੁਸਮੁਸਾ ਚਮਤਕਾਰੀ ਵੇਲਾ ਹੁੰਦਾ ਹੈ, ਜਦੋਂ ਆਸਮਾਨ ਲਿਸ਼ਕ ਰਿਹਾ ਹੁੰਦਾ ਹੈ। ਤਰਕਾਲਾਂ ਵੇਲੇ ਸੂਰਜ ਛਿਪਣ ਲੱਗਦਾ ਹੈ, ਜੋ ਲੰਘੇ ਵਕਤ ਉਤੇ ਵਿਚਾਰ ਕਰਨ ਦਾ ਸਮਾਂ ਹੁੰਦਾ ਹੈ। ਅਤੇ ਬਹੁ ਫਟਾਲੇ ਤੋਂ ਬਾਅਦ ਸੂਰਜ ਚੜ੍ਹਦਾ ਹੈ, ਜੋ ਨਵੀਂ ਸ਼ੁਰੂਆਤ ਦੀ ਹੌਸਲਾ ਅਫਜ਼ਾਈ ਕਰਦਾ ਹੈ। ਗੁਰੂ ਨਾਨਕ ਆਖਦੇ ਹਨ, ਗੁਰਮੁਖ ਜਾਗ ਰਹੇ ਚੂਕੀ ਅਭਮਾਨੀ ਰਾਮ, ਅੰਦਿਨ ਭੋਰ ਪਿਆ ਸਾਚ ਸਮਾਨੀ ਰਾਮ। ਸਰਾਏ ਨਾਗਾ ਤੋਂ ਗੁਰੂ ਨਾਨਕ ਨੇ ਭਾਈ ਲਹਿਣਾ ਨੂੰ ਕਰਤਾਰਪੁਰ ਪਰਤ ਕੇ ਇੰਤਜ਼ਾਮ ਵੇਖਣ ਲਈ ਕਿਹਾ ਅਤੇ ਆਪ ਅਗਲੇ ਸਫ਼ਰ ਉੱਤੇ ਚੱਲ ਪਏ। ਸਰਾਏ ਨਾਗਾ ਤੋਂ ਗੁਰੂ ਨਾਨਕ ਨੇ ਰਾਜਪੂਤਾਨਾ ਇਲਾਕੇ ਵਿੱਚ ਬੀਕਾਨੇਰ ਦਾ ਸਫ਼ਰ ਕੀਤਾ। समदर सा सतगुरु किया और दिया अभी चल गया, जहाँ देखूं तहाँ एक ही और दूजा नाहिया। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਸਰਾਏ ਨਾਗਾ ਤੋਂ ਬੀਕਾਨੇਰ ਜਾ ਰਹੇ ਹਾਂ। अब थारा लाल समंदड़ारा माई हो मर जीवा को लाल ल्यावे हो। अरे भाई देश अजब है, नुगरा था न पाया गुरा दी, हाँ सुधरारी गति। ਬੀਕਾਨੇਰ ਇੰਡੀਆ ਦੇ ਸੂਬੇ ਰਾਜਸਥਾਨ ਵਿੱਚ ਹੈ, ਜੋ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਹੈ। ਇਸ ਦਾ ਨਾਮ ਇਸ ਦੇ ਬਾਨੀ ਰਾਓ ਬੀਕਾ ਤੋਂ ਪਿਆ ਹੈ, ਜੋ ਰਾਠੌਰ ਵੰਸ਼ ਤੋਂ ਮੇਵਾੜ ਦੀ ਰਿਆਸਤ ਦੇ ਰਾਜਾ ਸਨ।
ਉਹਨਾਂ ਨੇ 15ਵੀਂ ਸਦੀ ਵਿੱਚ ਇਸ ਇਲਾਕੇ ਦੇ ਕਿਲੇ ਵਿੱਚ ਛੋਟੀ ਜਿਹੀ ਥਾਂ ਬਸਾਈ ਸੀ। ਉਸ ਵੇਲੇ ਇਹ ਇਲਾਕਾ ਜੰਗਲ ਦੇਸ਼ ਕਹਾਉਂਦਾ ਸੀ। कैसी अजब है नुगरा था न पाया गुरा जी In the midst of the Thar desert, ਥਾਰ ਮਾਰੂਥਲ ਦੇ ਵਿਚਕਾਰ ਬੀਕਾਨੇਰ ਅਮੀਰ ਵਿਰਸੇ ਅਤੇ ਤਹਿਜ਼ੀਬ ਵਾਲਾ ਸ਼ਹਿਰ ਸੀ। ਜਦੋਂ ਗੁਰੂ ਨਾਨਕ ਇਸ ਸ਼ਹਿਰ ਵਿੱਚ ਆਏ ਸਨ ਤਾਂ ਇਹ ਸੌਦਾਗਰਾਂ ਅਤੇ ਜ਼ਿਆਰਤੀਆਂ ਦਾ ਮਰਕਜ਼ ਸੀ, ਕਿਉਂਕਿ ਇਹ ਮਰਕਜ਼ੀ ਏਸ਼ੀਆ ਦੇ ਸੌਦਾਗਰ ਰਾਹ ਉੱਤੇ ਪੈਂਦਾ ਸੀ। ਇਤਿਹਾਸਿਕ ਤੌਰ ਉੱਤੇ ਰਾਜਸਥਾਨੀ ਤਹਿਜ਼ੀਬ ਵਿੱਚ ਕੁਦਰਤ ਦੇ ਤੱਤਾਂ ਦੀ ਅਕੀਦਤ ਹੁੰਦੀ ਸੀ। ਬਾਅਦ ਵਿੱਚ ਮਹਾਰਾਸ਼ਟਰ ਦੇ ਮਹਾਨੂਭਾਵੀ ਅਤੇ ਵਰਕਾਰੀ ਪੰਥੀਆਂ ਰਾਹੀਂ ਵਿਸ਼ਨੂੰ ਮਤ ਦਾ ਅਸਰ ਹੋਇਆ ਅਤੇ ਵਿਸ਼ਨੂੰ ਭਗਵਾਨ ਦੀ ਪੂਜਾ ਹੋਣ ਲੱਗੀ। ਇਸ ਇਲਾਕੇ ਵਿੱਚ ਜੈਨ ਮਤ ਦਾ ਵੀ ਅਸਰ ਹੋਇਆ। ਇਸੇ ਕਾਰਨ ਬੀਕਾਨੇਰ ਵਿੱਚ ਵੱਖ-ਵੱਖ ਰੀਤਾਂ ਨਾਲ ਜੁੜੇ ਮੰਦਿਰਾਂ ਦੀ ਦਿਲਚਸਪ ਲੜੀ ਹੈ। ਬੀਕਾਨੇਰ ਪਿੰਡ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਵਿਸ਼ਨੂੰ ਮਤੀਆਂ ਨਾਲ ਹੋਈ, ਜੋ ਭਗਵਾਨ ਵਿਸ਼ਨੂੰ ਦੇ ਸ਼ਰਧਾਲੂ ਸਨ। ਪਿੰਡ ਵਾਸੀਆਂ ਨੇ ਪੁੱਛਿਆ ਕਿ ਅਭਿਲਾਸ਼ੀ ਨੂੰ ਇਲਾਹੀ ਨਾਲ ਮਿਲਾਉਣ ਵਾਲੇ ਕਈ ਰਾਹ ਹਨ, ਪਰ ਸਭ ਤੋਂ ਵਾਜਿਬ ਰਾਹ ਕਿਹੜਾ ਹੈ? ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ। रूड़ो ठाकुर मारो रूड़ी गुरबाणी वड्डे पग सतगुर मिलै पाय पद निर्वाणी मैं उलगी आओ लगी हम छोरू थारे जो तो राखे त्यों रहा मुख नाम हमारे। ਗੁਰੂ ਨਾਨਕ ਨੇ ਫਰਮਾਇਆ ਕਿ ਨਿਮਰਤਾ, ਸੋਚ ਵਿਚਾਰ ਅਤੇ ਕੁਦਰਤ ਦੇ ਨੇਮ ਮੁਤਾਬਕ ਜੀਉਣ ਦਾ ਰਾਹ ਹੀ ਸਭ ਤੋਂ ਚੰਗਾ ਹੈ। ਬੀਕਾਨੇਰ ਦੇ ਹੀ ਦੂਜੇ ਪਿੰਡ ਵਿੱਚ ਵਿਸ਼ਨੂਮਤੀਆਂ ਦੇ ਇੱਕ ਟੋਲੇ ਨੇ ਗੁਰੂ ਨਾਨਕ ਦੀ ਮਹਿਮਾਨ ਨਿਵਾਜ਼ੀ ਕੀਤੀ। ਗੋਸ਼ਟ ਦੌਰਾਨ ਵਿਸ਼ਨੂਮਤੀਆਂ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਜਨਮ ਤੋਂ ਮੌਤ ਦੇ ਸਫ਼ਰ ਵਿੱਚ ਜ਼ਿੰਦਗੀ ਦਾ ਬੁਨਿਆਦੀ ਮਕਸਦ ਕੀ ਹੈ? ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ। अंधले क्या पाया जग आए अंधले क्या पाया जग आए राम हृदय नहीं गुर की सेवा चाल मूल गवाए अंधले क्या पाया जग आए अंधले 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 क्या पाया जग आए। ਗੁਰੂ ਨਾਨਕ ਨੇ ਫਰਮਾਇਆ ਕਿ ਮਨੁੱਖਾ ਜ਼ਿੰਦਗੀ ਦਾ ਬੁਨਿਆਦੀ ਮਕਸਦ ਉਹ ਵਿਵੇਕ ਹਾਸਲ ਕਰਨਾ ਹੈ ਜਿਹੜਾ ਸਮੁੱਚੀ ਕਾਇਨਾਤ ਦੀ ਸਿਰਜਣਾ ਨੂੰ ਇੱਕ ਜਾਣਦਾ ਹੈ। ਅਸੀਂ ਹੁਣ ਬੀਕਾਨੇਰ ਦੇ ਬੜਾ ਬਾਜ਼ਾਰ ਵਿੱਚ ਅਕੀਦਤ ਵਾਲੇ ਇੱਕ ਸਥਾਨ ਉੱਤੇ ਜਾ ਰਹੇ ਹਾਂ। The
ਨਾਨਕ ਪੰਥੀਆਂ ਨੇ ਗੁਰੂ ਨਾਨਕ ਦੇ ਇਸ ਸ਼ਹਿਰ ਵਿੱਚ ਆਉਣ ਦੀ ਯਾਦ ਵਿੱਚ ਸਭ ਮਜ਼ਹਬਾਂ ਲਈ ਸਾਂਝਾ ਇੱਕ ਸਥਾਨ ਬਣਾਇਆ। ਰਾਜਸਥਾਨ ਦੀ ਸਿੰਧੀ ਬਰਾਦਰੀ ਸਤਿਆ ਨਾਰਾਇਣ ਦੀ ਸ਼ਰਧਾਲੂ ਹੈ, ਜੋ ਹਿੰਦੂ ਦਸਤੂਰ ਵਿੱਚ ਇਲਾਹੀ ਦਾ ਇੱਕ ਰੂਪ ਹੈ। ਇਸ ਦੇ ਨਾਲ ਹੀ ਸਿੰਧੀ ਬਰਾਦਰੀ ਗੁਰੂ ਨਾਨਕ ਦੀ ਵੀ ਸ਼ਰਧਾਲੂ ਹੈ। ਇਸ ਸਤਿਆ ਨਾਰਾਇਣ ਮੰਦਿਰ ਵਿੱਚ ਗੁਰੂ ਨਾਨਕ ਅਤੇ ਸਤਿਆ ਨਾਰਾਇਣ ਦੀ ਅਕੀਦਤ ਕੀਤੀ ਜਾਂਦੀ ਹੈ। ਬੀਕਾਨੇਰ ਦੇ ਬਾਹਰ ਕੋਲਾਇਤ ਵਿੱਚ ਹਿੰਦੂਆਂ ਦਾ ਇਤਿਹਾਸਿਕ ਤੀਰਥ ਸਥਾਨ ਹੈ। ਕਪਿਲ ਸਰੋਵਰ ਦੇ ਕੰਢੇ ਬਣਿਆ ਮੰਦਿਰ ਕਪਿਲ ਮੁਨੀ ਨੂੰ ਮਨਸੂਬ ਹੈ, ਜੋ 500 ਈਸਾ ਪੂਰਵ ਦੇ ਪੁਰਾਤਨ ਮੁਨੀ ਹਨ। ਉਹਨਾਂ ਨੂੰ ਸਾਂਖਿਆ ਦਰਸ਼ਨ ਦੇ ਬਾਣੀ ਮੰਨਿਆ ਜਾਂਦਾ ਹੈ, ਜੋ ਇੰਡਿਕ ਫਲਸਫੇ ਦੇ 6 ਸਿਲਸਿਲਿਆਂ ਵਿੱਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਕਪਿਲ ਮੁਨੀ ਨੇ ਇਸ ਸਥਾਨ ਉੱਤੇ ਸਰੀਰ ਤਿਆਗਿਆ ਸੀ। ਕਪਿਲ ਸਰੋਵਰ ਦੇ ਕੰਢੇ ਉੱਤੇ ਗੁਰੂ ਨਾਨਕ ਨੇ ਜੈਨ ਬਰਾਦਰੀ ਦੇ ਲੋਕਾਂ ਅਤੇ ਸੰਤ ਕਪਿਲ ਦੇ ਪੈਰੋਕਾਰਾਂ ਨਾਲ ਗੋਸ਼ਟ ਕੀਤਾ। ਕਪਿਲ ਸਰੋਵਰ ਦੇ ਕੰਢੇ ਕੋਲਾਇਤ ਵਿੱਚ ਇਹ ਗੁਰਦੁਆਰਾ ਗੁਰੂ ਨਾਨਕ ਦੇ ਇਸ ਸਥਾਨ ਉੱਤੇ ਆਉਣ ਦੀ ਯਾਦ ਵਿੱਚ ਬਣਾਇਆ ਗਿਆ। ਜੈਨੀ ਸ਼ਰਧਾਲੂਆਂ ਨੇ ਆਪਣੇ ਸ਼ੰਕਾਵਾਦੀ ਫਲਸਫੇ ਦੀ ਗੱਲ ਕੀਤੀ, ਜੋ ਪਰਮਾਤਮਾ ਦੀ ਹੋਂਦ ਜਾਂ ਅਣਹੋਂਦ ਬਾਰੇ ਕਿਸੇ ਤਰ੍ਹਾਂ ਦੀ ਰਾਏ ਨਾ ਹੋਣ ਦਾ ਦਾਅਵਾ ਕਰਦੀ ਹੈ। ਕਪਿਲ ਮੁਨੀ ਦੇ ਪੈਰੋਕਾਰਾਂ ਨੇ ਸਾਂਖਿਆ ਫਲਸਫਾ ਦਾ ਬਿਆਨੀਆ ਦਿੱਤਾ, ਜੋ ਸਿਰਜਣਾ ਦੇ 2 ਆਜ਼ਾਦਾਨਾ ਪੱਖਾਂ ਬਾਰੇ ਸਿੱਖਿਆ ਦਿੰਦਾ ਹੈ। ਪੁਰਸ਼ ਨਿਰੋਲ ਚੇਤਨਾ ਹੈ, ਪ੍ਰਕਿਰਤੀ ਭੌਤਿਕ ਪਦਾਰਥ ਹੈ। ਗੁਰੂ ਨਾਨਕ ਨੇ ਵਹਿਦਤ ਬਾਰੇ ਆਪਣੀ ਸੋਚ ਦਾ ਇਜ਼ਹਾਰ ਕਰਤਾ ਪੁਰਖ ਦੇ ਲਫ਼ਜ਼ਾਂ ਨਾਲ ਕੀਤਾ ਕਿ ਕਰਤਾ ਹੀ ਸਿਰਜਣਹਾਰ ਵਜੋਂ ਪਦਾਰਥ ਦੇ ਰੂਪ ਵਿੱਚ ਜ਼ਾਹਿਰ ਹੁੰਦਾ ਹੈ। ਕਰਤਾ ਪੁਰਖ ਅਤੇ ਪੁਰਸ਼ ਇੱਕੋ ਹਨ, ਜੋ ਇਲਾਹੀ ਚੇਤਨਾ ਹੈ। ਗੁਰੂ ਨਾਨਕ ਨੇ ਗਾਇਨ ਕੀਤਾ, ਸਰਬੇ ਜੋਏ ਅਗਛਮੀ ਦੁਖ ਕਨੇ ਲੋਆਤ ਕਾਲਰ ਲਾਦਸ ਸਰ ਲਾਗਣਾ ਲਾਭ ਨ ਪੂਜੀ ਸਾਥ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਤਨ ਸਾਹੋ ਵਪਾਰ। ਗੁਰੂ ਨਾਨਕ ਨੇ ਫਰਮਾਇਆ ਕਿ ਮਨੁੱਖਾ ਜ਼ਿੰਦਗੀ ਦਾ ਬੁਨਿਆਦੀ ਮਕਸਦ ਕੁਦਰਤ ਦੀ ਸਦੀਵੀ ਹੋਂਦ ਅਤੇ ਸਿਰਜਣਾ ਦੀ ਹਾਜ਼ਰਾ ਹਜ਼ੂਰੀ ਹੈ। ਇੰਡੀਆ ਦੇ ਰਾਜਸਥਾਨ ਅਤੇ ਪਾਕਿਸਤਾਨ ਦੇ ਸਿੰਧ ਵਿੱਚ ਫੈਲੇ ਮਾਰੂਥਲ ਨੂੰ ਮਾਰੂ ਕਿਹਾ ਜਾਂਦਾ ਹੈ। ਇਸ ਸ਼ਬਦ ਦਾ ਨਾਤਾ ਖੁਸ਼ਕ, ਸੁੱਕੇ, ਰੇਤੀਲੇ ਅਤੇ ਢਕੇ ਵਾਲੇ ਮਾਹੌਲ ਨਾਲ ਹੈ। ਰੂਹਾਨੀ ਆਰਜ਼ੂਮੰਦਾਂ ਦੀਆਂ ਰਵਾਇਤਾਂ ਵਿੱਚ ਮਾਰੂ ਦਾ ਮਾਇਨਾ ਮਨ ਦੀ ਹਾਲਤ ਨਾਲ ਹੈ, ਜਿਸ ਵਿੱਚ ਵਿਵੇਕ ਹੋਣ ਤੋਂ ਬਾਵਜੂਦ ਆਤਮ ਪਰਚੋਲ ਦਾ ਸੋਕਾ ਪਿਆ ਹੈ। ਇਸ ਲਈ ਮਨੁੱਖ ਨੂੰ ਚੇਤਨਾ ਦੇ ਮੀਂਹ ਦੀ ਖੋ ਪੈਂਦੀ ਹੈ।
ਮੌਸੀਕੀ ਸਰੋਤੇ ਵਿੱਚ ਕਈ ਹਮਦਿਲੀ ਤੇ ਜਜ਼ਬਾਤ ਜਗਾਉਂਦੀ ਹੈ। ਇਸ ਸੋਕੇ ਵਾਲੇ ਮਾਰੂ ਇਲਾਕੇ ਵਿੱਚ ਸਫ਼ਰ ਕਰਦੇ ਹੋਏ ਮੇਰਾ ਮਾਰੂ ਮਨ ਗੁਰੂ ਨਾਨਕ ਦੇ ਮਾਝ ਰਾਗ ਵਿੱਚ ਡੁੱਬ ਜਾਂਦਾ ਹੈ। ਰਾਗ ਮਾਝ ਮੌਸੀਕੀ ਦਾ ਉਹ ਚੌਖਟਾ ਹੈ ਜੋ ਵੈਰਾਗ ਅਤੇ ਵਿਛੋੜੇ ਦੀ ਪੀੜ ਹੰਡੀ ਹੰਡਾਉਣ ਤੋਂ ਬਾਅਦ ਇਲਾਹੀ ਨਾਲ ਮੇਲ ਦੀ ਉਮੀਦ ਜਗਾਉਂਦਾ ਹੈ। ਮਾਰੂ ਮੀਹਨਾ ਤ੍ਰਿਪਤਿਆ ਅਗੀ ਲਹੇ ਨਾ ਪੁਕ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ